ਸਲਾਮੁਅਲੈकुम ਵੀਵਰਸ, ਮੈਂ ਤੁਹਾਨੂੰ ਆਪਣੇ YouTube ਚੈਨਲ ਤੇ ਵੈਲਕਮ ਕਰਦੀ ਹਾਂ। ਅੱਜ ਮੈਂ ਤੁਹਾਨੂੰ ਪੁਦੀਨੇ ਦੇ ਬਾਰੇ ਵਿੱਚ ਦੱਸਾਂਗੀ ਕਿ ਪੁਦੀਨਾ ਅਸੀਂ ਘਰ ਕਿਸ ਤਰ੍ਹਾਂ ਲਗਾ ਸਕਦੇ ਹਾਂ। ਇਹਦੇ ਵਿੱਚ ਉਤੋਂ ਕਿਹੜੇ-ਕਿਹੜੇ ਬੈਨੀਫਿਟ ਲੈ ਸਕਦੇ। ਪੁਦੀਨਾ ਕੋਈ ਅੱਜ ਕੱਲ ਦੀ ਸਬਜ਼ੀ ਨਹੀਂ ਹੈਗਾ, ਇਹ ਹਜ਼ਾਰਾਂ ਸਾਲ ਪਹਿਲੇ ਤੋਂ ਵੀ ਇਸਤੇਮਾਲ ਹੁੰਦਾ ਆ ਰਿਹਾ ਹੈ। ਪਹਿਲੇ ਲੋਕ ਮਿਸਰ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਕਾਸ਼ਤ ਕਰਦੇ ਸੀ ਤੇ ਯੂਨਾਨ ਤੇ ਰੋਮ ਦੇ ਵਿੱਚ ਤਾਂ ਲੋਕ ਪੁਦੀਨੇ ਦੇ ਪਾਣੀ ਦੇ ਨਾਲ ਨਹਾਉਂਦੇ ਵੀ ਹੁੰਦੇ ਸੀ। ਇਸ ਤੋਂ ਇਲਾਵਾ ਪੁਦੀਨੇ ਦੇ ਵਿੱਚ ਵਿਟਾਮਿਨ ਏ, ਸੀ, ਕੈਲਸ਼ੀਅਮ, ਫੋਲਿਕ ਐਸਿਡ, ਓਮੇਗਾ 3 ਬਹੁਤ ਵੱਡੀ ਮਿਕਦਾਰ ਨਾਲ ਪਾਇਆ ਜਾਂਦਾ ਹੈ। ਪੁਦੀਨੇ ਦਾ ਪਾਣੀ ਉਬਾਲੋ ਤੇ ਵਿੱਚ ਲੀਮੂ ਪਾ ਲਓ ਤੇ ਇਹਦੇ ਨਾਲ ਵਜ਼ਨ ਕਮ ਹੋ ਜਾਂਦਾ। ਇਹ ਪੇਟ ਦੀਆਂ ਬਹੁਤ ਜ਼ਿਆਦਾ ਬਿਮਾਰੀਆਂ ਜਿਹੜੀਆਂ ਵਾ ਉਹ ਵੀ ਖਤਮ ਕਰਦਾ। ਉਹ ਲੋਕੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪੱਥਰੀਆਂ ਦਾ ਮਸਲਾ ਵਾ, ਗੁਰਦਿਆਂ ਦੀ ਦਰਦ ਤੋਂ ਪਰੇਸ਼ਾਨ ਰਹਿੰਦੇ ਨੇ, ਉਹ ਪੁਦੀਨੇ ਦਾ ਜ਼ਿਆਦਾ ਇਸਤੇਮਾਲ ਕਰਨ ਤੇ ਉਹਨਾਂ ਨੂੰ ਇਹਦੇ ਵਿੱਚ ਬਹੁਤ ਫਾਇਦਾ ਹੋਵੇਗਾ। ਉਹਨਾਂ ਦੀ ਬਿਮਾਰੀ ਬਹੁਤ ਹੱਦ ਤੱਕ ਦੂਰ ਹੋਵੇਗੀ। ਅਗਰ ਖਾਂਸੀ ਹੁੰਦੀ ਹੈ, ਜ਼ੁਕਾਮ ਆ, ਇਹਦਾ ਕਾਵਾ ਬਣਾ ਕੇ ਵੀ ਇਸਤੇਮਾਲ ਕਰ ਸਕਦੇ ਆ। ਜੋੜਾਂ ਦੇ ਦਰਦ ਵਾਸਤੇ ਪੁਦੀਨੇ ਦੀ ਚਟਨੀ ਬੜੀ ਮੁਫੀਦ ਆ। ਅਗਰ ਅਸੀਂ ਜੋੜਾਂ ਦੇ ਦਰਦਾਂ ਵਾਸਤੇ ਇਹਦੀ ਚਟਨੀ ਬਣਾ ਕੇ, ਜਿਹੜੇ ਸਾਡੇ ਬਜ਼ੁਰਗ ਖਵਾਤੀਨ ਆ ਉਹਨਾਂ ਨੂੰ ਅਕਸਰ ਜੋੜਾਂ ਦੇ ਦਰਦਾਂ ਦੀ ਸ਼ਿਕਾਇਤ ਰਹਿੰਦੀ ਆ, ਅਗਰ ਉਹ ਇਹਦਾ ਇਸਤੇਮਾਲ ਕਰਨ ਤੇ ਬਹੁਤ ਫਾਇਦਾ ਮਿਲੇਗਾ ਉਹਨਾਂ ਨੂੰ। ਇਸ ਤੋਂ ਇਲਾਵਾ ਇਹਦਾ ਸੁੱਕਾ ਪਾਊਡਰ ਵੀ ਬਣਾ ਕੇ ਇਸਤੇਮਾਲ ਕੀਤਾ ਜਾਂਦਾ। ਲੋਕ ਦੰਦ ਸਾਫ਼ ਕਰਨ ਵਾਸਤੇ ਵੀ ਇਸਤੇਮਾਲ ਕਰਦੇ ਨੇ। ਸੁੱਕਾ ਇਹਦਾ ਜਿਹੜਾ ਸੌਂਫ ਇਹਦੀ ਬਣਾ ਲੈਂਦੇ ਆ, ਇਹਨੂੰ ਸੁਕਾ ਕੇ ਇਹਦੇ ਪੱਤਿਆਂ ਨੂੰ ਇਹਦਾ ਸੁੱਕਾ ਪਾਊਡਰ ਬਣਾ ਲੈਂਦੇ ਆ। ਉਹ ਖਾਣੇ ਦੀ ਵਜ੍ਹਾ ਨਾਲ ਵੀ ਤੁਹਾਡੇ ਪੇਟ ਵਿੱਚ ਦਰਦ ਖਤਮ ਹੋ ਜਾਂਦੀ ਹੈ। ਇਸ ਤੋਂ ਇਲਾਵਾ ਅਗਰ ਚਿਹਰੇ ਵਾਸਤੇ ਤੇ ਬਹੁਤ ਜ਼ਿਆਦਾ ਬੈਨੀਫਿਟ ਆ ਰਿਹਾ। ਅਕਸਰ ਜਿਹੜੀਆਂ ਪਿੰਡਾਂ ਦੀਆਂ ਔਰਤਾਂ ਵਾ ਉਹ ਆਪਣੇ ਘਰ ਦੇ ਅੰਦਰ ਚਿਹਰੇ ਵਾਸਤੇ ਮਲਤਾਨੀ ਮਿੱਟੀ ਦਾ ਇਸਤੇਮਾਲ ਕਰਦੀਆਂ। ਅਗਰ ਉਹ ਥੋੜਾ ਜਿਹਾ ਇਹਦੇ ਚੰਦ ਪੱਤੇ ਲੈਣ ਤੇ ਵਿੱਚ ਪਾਣੀ ਥੋੜਾ ਜਿਹਾ ਮਿਕਸ ਕਰਕੇ ਇਹਦਾ ਪੇਸਟ ਉਹਦੇ ਨਾਲ ਬਣਾਉਣ ਤੇ ਬਹੁਤ ਹੀ ਬੈਨੀਫਿਟ ਦੇਗਾ ਇਹ। ਮੈਂ ਤਾਂ ਤੁਹਾਨੂੰ ਇਹੀ ਕਹਾਂਗੀ ਕਿ ਇਹਨੂੰ ਆਪਣੇ ਘਰ ਜ਼ਰੂਰ ਲਗਾਓ। ਇਹਦੇ ਇੰਨੀਆਂ ਬਿਮਾਰੀਆਂ ਵਾਸਤੇ ਅਗਰ ਇਹਦੇ ਵਾਸਤੇ ਅਸੀਂ ਕਿਤਾਬ ਵੀ ਲਿਖ ਲਈਏ ਨਾ ਤੇ ਇਹਦੇ ਫਾਇਦੇ ਖਤਮ ਨਹੀਂ ਹੋ ਸਕਦੇ। ਇਹ ਇੰਨੀ ਅੱਛੀ ਚੀਜ਼ ਆ। ਪੁਦੀਨਾ ਆਪਣੇ ਘਰ ਲਿਆਓ, ਇਹਨੂੰ ਲਗਾਓ, ਇਹਨੂੰ ਇਸਤੇਮਾਲ ਜ਼ਰੂਰ ਕਰੋ।